ਦਰਿਆਏ ਰਾਵੀ ਪੰਜਾਬ ਦਾ ਸਭ ਤੋਂ ਮਸ਼ਹੂਰ ਦਰਿਆ ਵਾ ਤੇ ਲਾਹੌਰ ਦੇ ਨੇੜੇ ਤੇ ਆਮ ਤੌਰ ਤੇ ਸੁੱਕਾ ਹੀ ਰਹਿੰਦਾ, ਕਿਉਂਕਿ ਇੰਡੀਆ ਵੱਲੋਂ ਪਾਣੀ ਇਹਦੇ ਵਿੱਚ ਨਹੀਂ ਛੱਡਿਆ ਜਾਂਦਾ। ਪਰ ਜਦੋਂ ਬਾਕੀ ਮੁਲਕ ਵਿੱਚ ਸੈਲਾਬ ਆਏ ਤੇ ਇੰਡੀਆ ਵੱਲੋਂ ਥੋੜਾ ਬਹੁਤ ਪਾਣੀ ਦਰਿਆਏ ਰਾਵੀ 'ਚ ਵੀ ਛੱਡ ਦਿੱਤਾ ਗਿਆ ਤੇ ਦਰਿਆਏ ਰਾਵੀ ਦੇ ਵਿੱਚ ਪਾਣੀ ਆਇਆ ਤੇ ਲਾਹੌਰੀਆਂ ਲਈ ਤੇ ਇਹ ਮੰਜ਼ਰ ਈਦ ਦਾ ਮੰਜ਼ਰ ਬਣ ਗਿਆ ਤੇ ਹਰ ਪਾਸਿਓਂ ਲੋਕਾਂ ਨੇ ਦਰਿਆਏ ਰਾਵੀ ਦਾ ਰੁਖ ਕੀਤਾ ਤੇ ਇੱਥੇ ਆ ਕੇ ਪਿਕਨਿਕ ਮਨਾਉਣੀ ਸ਼ੁਰੂ ਕਰ ਦਿੱਤੀ। ਦਰਿਆ ਦੇ ਵਿੱਚ ਪਾਣੀ ਆਉਣ ਦੀਆਂ ਖਬਰਾਂ ਸੁਣ ਕੇ ਪੂਰੇ ਲਾਹੌਰ ਦੇ ਵਿੱਚੋਂ ਲੋਕ ਦਰਿਆ ਦਾ ਪਾਣੀ ਦੇਖਣ ਆਉਣਾ ਸ਼ੁਰੂ ਹੋ ਗਏ। ਲੋਕਾਂ ਨੇ ਦਰਿਆ ਦੇ ਵਿੱਚ ਕਸ਼ਤੀਆਂ ਵੀ ਚਲਾਈਆਂ ਤੇ ਦਰਿਆ ਦੇ ਵਿੱਚ ਹੀ ਵਾਕੇ ਕਾਮਰਾਨ ਦੀ ਬਾਰਾਦਰੀ ਤੇ ਵੀ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦਰਿਆ ਦੀਆਂ ਲਹਿਰਾਂ ਦੇਖ ਕੇ ਲੋਕ ਬਹੁਤ ਖੁਸ਼ ਹੋ ਰਹੇ ਸੀ। ਉਹਦੀ ਵਜ੍ਹਾ ਵੀ ਆ ਕਿਉਂਕਿ ਦਰਿਆਏ ਰਾਵੀ ਜਦੋਂ ਦਾ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਸਿੰਧ-ਤਾਸ ਮੁਆਹਿਦਾ ਹੋਇਆ, ਉਸ ਤੋਂ ਬਾਅਦ ਦਰਿਆਏ ਰਾਵੀ ਦੇ ਵਿੱਚ ਪਾਣੀ ਆਉਣਾ ਬੰਦ ਹੋ ਗਿਆ। ਅਖੀਰਲੀ ਵਾਰੀ 1952 'ਚ ਸੈਲਾਬ ਆਇਆ ਸੀ, ਜਦੋਂ ਮਾਲ ਰੋਡ 'ਤੇ ਵੀ ਕਸ਼ਤੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ, ਪਰ ਉਸ ਤੋਂ ਬਾਅਦ ਦਰਿਆਏ ਰਾਵੀ ਦੇ ਵਿੱਚ ਪਾਣੀ ਆਉਣਾ ਬਿਲਕੁਲ ਬੰਦ ਹੋ ਗਿਆ। ਤੇ ਹੁਣ ਜਦੋਂ ਪਾਣੀ ਆ ਜਾਂਦਾ ਵਾ, ਲੋਕ ਇਹਦੇ ਵਿੱਚ ਕਸ਼ਤੀਆਂ ਚਲਾਉਣ ਲਈ ਪਹੁੰਚਣਾ ਸ਼ੁਰੂ ਕਰ ਦਿੰਦੇ ਆ ਤੇ ਇਹਦੇ ਵਿੱਚ ਘੁੰਮਦੇ ਫਿਰਦੇ ਵੀ ਆ, ਮਜ਼ੇ ਵੀ ਕਰਦੇ ਆ ਤੇ ਦਰਿਆ ਦਾ ਪਾਣੀ ਵੀ ਦੇਖਦੇ ਆ। ਕਹਿਣ ਨੂੰ ਤੇ ਦਰਿਆਏ ਰਾਵੀ ਹੁਣ ਲਾਹੌਰ ਦੇ ਵਿੱਚ ਆ ਚੁੱਕਿਆ, ਪਰ ਇਹਦੇ ਵਿੱਚ ਦਰਿਆ ਦਾ ਪਾਣੀ ਨਹੀਂ ਲੱਭਦਾ। ਪਾਣੀ ਜਿਹੜਾ ਵੀ ਹੁੰਦਾ ਵਾ ਆਮ ਤੌਰ 'ਤੇ ਇਹਦੇ ਵਿੱਚ ਹੁਣ ਸੀਵਰੇਜ ਵਾਲਾ ਪਾਣੀ ਦਿਸਦਾ ਵਾ, ਜਾਂ ਰੇਤ ਕੱਢਣ ਵਾਲੇ ਜਿਹੜੇ ਇੱਥੇ ਡੰਪਰ ਲੱਗੇ ਹੁੰਦੇ ਆ, ਕਰੇਨਾਂ ਲੱਗੀਆਂ ਹੁੰਦੀਆਂ। ਪਰ ਬਹਰਹਾਲ ਜਿਵੇਂ ਹੀ ਪਾਣੀ ਆਇਆ ਦਰਿਆ ਦੇ ਵਿੱਚ ਤੇ ਲੋਕ ਸਾਰੇ ਦਰਿਆ ਦੇ ਵਿੱਚ ਪਾਣੀ ਦੇਖਣ ਪਹੁੰਚ ਗਏ ਤੇ ਹਰ ਪਾਸੇ ਕਸ਼ਤੀਆਂ ਵੀ ਚੱਲ ਪਈਆਂ ਤੇ ਪਾਣੀ ਦੀਆਂ ਜਿਹੜੀਆਂ ਲਹਿਰਾਂ ਸੀਗੀਆਂ ਉਹ ਵੀ ਲਾਹੌਰ ਵਾਲਿਆਂ ਨੂੰ ਇਤਮਾਨ ਬਖਸ਼ ਰਹੀਆਂ ਸੀ। ਇੱਕ ਪਾਸੇ ਸੈਲਾਬ ਨੇ ਪੂਰੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਹੋਈ ਸੀ ਤੇ ਦੂਜੇ ਪਾਸੇ ਰਾਵੀ ਦੇ ਵਿੱਚ ਪਾਣੀ ਆਉਣ ਦੇ ਵਿੱਚ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਉੱਦਾਂ ਤੇ ਹਕੂਮਤ ਦੀ ਜ਼ਿੰਮੇਵਾਰੀ ਆ ਕਿ ਜਦੋਂ ਇੱਕ ਦਰਿਆ ਦਾ ਮੁਆਹਿਦਾ ਹੋਇਆ, ਪਾਕਿਸਤਾਨ ਦੇ ਵਿੱਚ ਆਉਣ ਵਾਲੇ ਜਿਹੜੇ ਦਰਿਆਏ ਰਾਵੀ, ਸਤਲੁਜ ਤੇ ਬਿਆਸ ਜਿਹੜੇ ਸੀ ਇੰਡੀਆ ਨੂੰ ਦੇ ਦਿੱਤੇ ਗਏ ਤੇ ਇੰਡੀਆ ਦੇ ਨਾਲ ਇਹ ਐਗਰੀਮੈਂਟ ਹੋਣਾ ਚਾਹੀਦਾ ਸੀਗਾ ਔਰ ਇਹ ਚੀਜ਼ ਮੌਜੂਦ ਹੁੰਦੀ ਆ ਕਿ ਕੋਈ ਵੀ ਮੁਲਕ ਦਰਿਆ ਨੂੰ ਸੁਕਾ ਨਹੀਂ ਸਕਦਾ। ਉਹਦੇ ਵਿੱਚ ਆਬੀ ਹਯਾਤ ਲਈ ਦਰਿਆ ਦੇ ਵਿੱਚ ਜਿਹੜੇ ਰਹਿਣ ਵਾਲੀਆਂ ਮੱਛੀਆਂ ਤੇ ਦੂਜੇ ਉਹਨਾਂ ਲਈ ਪਾਣੀ ਛੱਡਣ ਦਾ ਪਾਬੰਦ ਹੁੰਦਾ। ਪਰ ਸਾਡੇ ਇੱਥੇ ਹੁਕਮਰਾਨਾਂ ਨੂੰ ਵੀ ਇੰਨੀ ਹੋਸ਼ ਨਹੀਂ ਕਿ ਇੰਡੀਆ ਦੇ ਕੋਲੋਂ ਪਾਣੀ ਲੈ ਸਕਣ ਤੇ ਉਹ ਡੈਮ ਤੇ ਉੱਦਾਂ ਹੀ ਸਾਡੇ ਬਣਨਾ ਬੜਾ ਮਸਲਾ ਬਣਿਆ ਹੋਇਆ। ਤੇ ਆਹ ਦੇਖੋ ਤੁਸੀਂ, ਕਿਆ ਖੂਬਸੂਰਤ ਮੰਜ਼ਰ ਆ। ਲੋਕੀ ਰੁਕ ਕੇ ਦੇਖ ਰਹੇ ਆ ਕਿ ਦਰਿਆ ਦੇ ਵਿੱਚ ਪਾਣੀ ਆ ਗਿਆ, ਕਿਉਂਕਿ ਇੱਥੇ ਪਾਣੀ ਆਂਦਾ ਨਹੀਂ। ਆਹ ਦਰਿਆ ਦੇ ਉੱਤੇ ਇੱਥੇ ਕਿਉਂਕਿ ਕਈ ਪੁਲ ਆ ਇੱਕੋ ਥਾਂ 'ਚ, ਇੱਕ ਪਾਸੇ ਰੇਲਵੇ ਲਾਈਨ ਦਾ ਪੁਲ ਆ, ਦੂਜੇ ਪਾਸੇ ਮੈਟਰੋ ਦਾ ਪੁਲ ਆ, ਤੀਜੇ ਪਾਸੇ ਇੱਕ ਆਮ ਪੁਲ ਆ ਤੇ ਇੰਨੇ ਪੁਲਾਂ ਦੇ ਵਿੱਚ ਬੜਾ ਸੋਹਣਾ ਮੰਜ਼ਰ ਬਣਦਾ ਵਾ। ਤੇ ਜੇ ਦਰਿਆ ਦੇ ਵਿੱਚ ਪਾਣੀ ਛਡਾ ਲਿਆ ਜਾਵੇ, ਇੰਡੀਆ ਨੂੰ ਮੁਸਤਕਿਲ ਪਾਬੰਦ ਕਰਤਾ ਜਾਵੇ ਕਿ ਦਰਿਆ ਰਾਵੀ 'ਚ ਉਹਨੇ ਪਾਣੀ ਛੱਡਣਾ ਹੀ ਛੱਡਣਾ ਵਾ, ਤੇ ਇਹ ਮੰਜ਼ਰ ਦੇਖਣ ਲਈ ਲਾਹੌਰੀਆਂ ਨੂੰ ਸੈਲਾਬ ਦਾ ਇੰਤਜ਼ਾਰ ਨਹੀਂ ਕਰਨਾ ਪਏਗਾ। ਤੁਹਾਡਾ ਭਰਾ ਹਕੀਮ ਆਸਫ ਗੁੱਜਰ ਲਾਹੌਰ ਤੋਂ ਮੈਂ ਕਿਹਾ ਸੀ ਜ਼ਰਾ ਮੈਂ ਜਾ ਕੇ ਆਪ ਖੁਦ ਵੀਡੀਓ ਬਣਾਵਾਂ। ਸਲਾਮਤ ਰਹੋ, ਵਸਦੇ ਰਹੋ ਤੇ ਖੁਸ਼ ਰਹੋ। ਵਸਦੇ ਰਹੋ ਤੇ ਖੁਸ਼ ਰਹੋ ਭਰਾਵੋ। ਤੇ ਇਹ ਲਾਹੌਰ 'ਚ ਆ ਜਾ ਰਹੇ ਨੇ ਧੜਾ ਧੜ।